ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम दोस्तों ਨੂੰ ਅੱਜ ਦੀ ਬੈਠਕ ਵਿੱਚ ਇਸ ਡੇਰੇ ਤੇ ਇਸ ਮੰਚ ਉਤੇ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਬੜੀ ਮਨਾਸਾਂ। ਇਹ ਬੜੀ ਮਨਾਸਾਂ ਜਿਹੜਾ ਪਿੰਡ ਹੈ ਇਹ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਵਾਕਿਆ ਹੈ। ਔਰ ਦੋਸਤੋ ਸਾਡੀ ਵੀਡੀਓ ਨੂੰ ਅੱਜ ਰੌਣਕ ਬਖਸ਼ਣਗੇ ਚਾਚਾ ਅਲੀ ਅਹਿਮਦ। ਚਾਚਾ ਅਲੀ ਅਹਿਮਦ ਜਿਹੜੇ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ ਨੰਗਾ। तो इस वक्त तुम मुलाहजा फरमा रहे हो अपनी स्क्रीन उत्ते गवर्नमेंट गर्ल्स एलीमेंटरी स्कूल बड़ी मनासा का व्यू। तो दोस्तों मोबाइल टावर का व्यू तुम देखा और इस वक्त असीं मुलाकात करांगे चाचा अली अहमद के नाल। अस्सलाम वालेकुम। अस्सलाम वालेकुम। अच्छा क्या हाल जे सुनाओ ठीक हो? हाँ जी सुनाओ क्या हाल जे? अच्छा जी अच्छा चलांगे। किन्नी के माशाल्लाह अपनी उम्र हो गई है? उम्र 17 ਤੋਂ ਉੱਤੇ ਹੋ ਗਈ ਹੈ। 17 ਤੋਂ ਉੱਤੇ? ਹਾਂ। ਤੇ ਜਦੋਂ ਵੰਡ ਹੋਈ ਹੈ 47 ਦੀ ਹੋਣ ਦੀ ਹੋਸ਼ ਹੈ ਕੋਈ? ਉਹ ਬਿਲਕੁਲ ਬੱਚਾ ਹੈ। ਹਾਂ। ਕਿੰਨੀ ਕੁ ਉਮਰ ਸੀ ਉਦੋਂ? ਉਹ ਕੋਈ 8 ਸਾਲ ਉਮਰ ਸੀ। 8 ਸਾਲ ਉਮਰ ਹੈ ਸੀ ਤੇ ਫਿਰ ਤੁਹਾਡੀ ਉਮਰ 80 ਤੋਂ ਉੱਤੇ ਹੋ ਗਈ ਦੀ ਹੈ? ਆਹੋ 15 ਸਾਲ ਉੱਤੇ ਹੋ ਗਈ ਸੀ। ਅੱਛਾ ਤੇ ਕੀ ਨਾਮ ਹੈ ਆਪਣਾ? ਅਲੀ ਅਹਿਮਦ। ਅਲੀ ਅਹਿਮਦ। ਵਾਲਾ ਸਾਹਿਬ ਦਾ ਕੀ ਨਾਮ ਹੈ? ਬਾਲ ਦਾ ਮਨਸੂਰ ਅਲੀ। ਮਨਸੂਰ ਅਲੀ। ਤੇ ਦਾਦੇ ਹੋਰਾਂ ਦਾ ਕੀ ਨਾਮ ਹੈ? ਹਾਂ ਕਾਹਦਾ? ਦਾਦੇ ਹੋਰਾਂ ਦਾ ਨਾਮ, ਪਾਪੇ ਹੋਰਾਂ ਦਾ ਨਾਮ? ਦਾਦੇ ਦਾ ਨਾਮ? ਜੀ ਜੀ। ਪਸਿੰਦਾ। ਬਸ਼ਿੰਦਾ? ਪਸਿੰਦਾ। ਪਸਿੰਦਾ ਪਸਿੰਦਾ। ਹਾਂ। ਅੱਛਾ ਦਾਦੇ ਮੇਰੇ ਦਾ ਨਾਮ। ਇਸ ਟਾਈਮ ਅਸੀਂ ਤੂੰ ਕਿੱਥੇ ਬੈਠੇ ਦੇ ਆ? ਕਿਹੜਾ ਪਿੰਡ ਆਏ? ਬੜੀ ਬੜੀ ਬਣਾਸਾਂ ਜੀ। ਬੜੀ ਮਨਾਸਾਂ। ਹਾਂ। ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਆਲੇ ਦੁਆਲੇ ਤਰਕਵਾਲ, ਝੁੰਬੀਆਂ, ਤਲੰਗੜਾ, ਹਾਂ, ਦੁੱਧਮਾ, ਹਾਂ, ਸਦਵਾਲ, ਠੀਕ ਹੈ। ਨਵਾਂ ਪਿੰਡ। ਨਵਾਂ ਪਿੰਡ ਠੀਕ ਹੋ ਗਿਆ। ਤੇ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਬਸ਼ਿੰਦੇ ਹੋ ਜਾਂ ਉਧਰੋਂ ਆਏ ਦੇ ਹੋ? ਉਧਰੋਂ ਆਏ ਨੇ। ਤੁਹਾਨੂੰ ਦੱਸਿਆ ਵੀ ਨੰਗਾ ਹੈ ਪਿੰਡ ਸਾਡਾ। ਨੰਗਾ ਪਿੰਡ ਹੀ ਤੁਹਾਡਾ? ਹਾਂ। ਅੱਛਾ ਇਹ ਬਾਰਡਰ ਦੇ ਉੱਤੇ ਜੇ ਉਹ ਆਖਰੀ ਪਿੰਡ ਹੈ ਨਾ ਬਾਰਡਰ ਤੇ? ਹਾਂ ਲੈੜੀ ਨੂੰ ਪਰੇ। ਹਾਂ ਲੈੜੀ ਤੋਂ ਪਰਲੇ ਪਾਸੇ। ਹਾਂ। ਠੀਕ ਹੋਗਾ। ਤੇ ਇਸ ਨੰਗੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਉਥੇ ਮਾਜਰਾ, ਚੱਕ, ਬਰਵਾਲ, ਨਸਵਾਲ ਆਹੋ ਜਿਹੇ ਪਿੰਡ ਹਨ। ਇਹ ਪਿੰਡ। ਹਾਂ। ਤੇ ਕਿਹੜੀ ਤਹਿਸੀਲ ਲੱਗਦੀ ਇਹਨੂੰ? ਸਾਂਬਾ। ਸਾਂਬਾ। ਤੇ ਜ਼ਿਲ੍ਹਾ ਕਿਹੜਾ ਸੀ? ਜੰਮੂ। ਜੰਮੂ। ਤੇ ਕਿੰਨਾ ਕੁ ਵੱਡਾ ਪਿੰਡ ਸੀ ਇਹ ਉਸ ਵਕਤ? ਬੜਾ ਵੱਡਾ ਪਿੰਡ ਸੀ। 47 ਤੋਂ ਪਹਿਲੇ? ਹਾਂ ਉਹ ਬੜਾ ਵੱਡਾ ਹਿੰਦੂ ਬੜਾ ਸੀ ਉਥੇ। ਅੱਛਾ। ਖੱਤਰੀ ਹਰ ਕੌਮ ਸੀ। ਹਰ ਕੌਮ ਸੀ? ਹਾਂ। ਚਮਿਆਰ, ਜਲਾ, ਬੇਬਾ। ਅੱਛਾ ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ? ਮੁਸਲਮਾਨਾਂ ਦੇ ਅੱਧਾ ਕੁ ਪਿੰਡ ਹੈ ਸੀ। ਅੱਧਾ ਕੁ ਮੁਸਲਮਾਨਾਂ ਦਾ ਸੀ? ਅੱਧਾ ਇਹ ਨਹੀਂ ਕਿ ਦੂਸਰੀਆਂ ਕੌਮਾਂ ਵਿੱਚ ਹੈ ਸਨ? ਹਾਂ ਬਾਕੀ ਬਿਸਰਾ ਦੇ ਹਾਂ ਕਮੀ ਦਾ। ਅੱਛਾ ਤੇ ਕਿੰਨੀਆਂ ਕੁ ਲੰਬੜਦਾਰੀਆਂ ਹਨ? ਨੰਬਰ 2 ਹਨ। 2 ਲੰਬੜਦਾਰ? ਹਾਂ। ਕੀ ਕੀ ਨਾਂ ਸਨ ਉਹਨਾਂ ਦੇ? ਉਹ ਇੱਕ ਦਾ ਤੇ ਮੈਨੂੰ ਪਤਾ ਸਰਦਾਰ। ਹਾਂ। ਉਹਦੇ ਪਿਓ ਦਾ ਨਾਮ ਵਜ਼ੀਰਾ ਸੀ। ਅੱਛਾ। ਉਹਦੇ ਇੱਥੇ ਵੀ ਮਿਲਦਾ ਰਿਹਾ ਸਾਨੂੰ। ਅੱਛਾ ਇੱਥੇ ਕਿੱਥੇ ਆ ਕੇ ਦੂਏ ਦਾ ਬੈਠੇ? ਨਹੀਂ ਪਤਾ। ਉਹ ਦੂਹੇ ਪਾਉਂਦੇ ਸੀ। ਇੱਥੇ ਉਹ ਕਿੱਥੇ ਆ ਕੇ ਬੈਠੇ ਨੇ? ਸੂਰਜ ਚੱਕ। ਸੂਰਜ ਚੱਕ। ਠੀਕ ਹੋ ਗਿਆ। ਦੱਸੋ ਤਾਂ ਸਾਨੂੰ ਕਿ ਪਿੰਡ ਵਿੱਚ ਕਿੰਨੇ ਕੁ ਦਾਇਰੇ ਸਨ? ਦਾਇਰੇ? ਹਾਂ 2 ਹੋ ਗਏ ਹਨ। 2 ਦਾਇਰੇ ਹਨ। ਹਾਂ। ਤੇ ਕੋਈ ਦਰਖਤ ਵੀ ਆਇਆ ਹੈ ਉੱਥੇ ਵੱਡੇ ਕੋਈ? ਨਾ ਬਾੜ ਸਾਡੇ ਮਹੱਲੇ ਦੇ ਆ ਸੀ ਤੇ ਲਹਿੰਦੇ ਮਹੱਲੇ ਦਾ ਨਹੀਂ ਮੈਨੂੰ ਪਤਾ। ਆਪਣੇ ਮਹੱਲੇ ਦਾ ਪਤਾ। ਉਹ ਸਾਡੇ ਲਾਗੇ ਸੀ। ਕਾਹਦਾ ਦਰਖਤ ਸੀ ਉੱਥੇ? ਬੋੜ ਬਾੜ ਸੀ। ਬੋੜ ਹੀ ਵੱਡੀ ਹੈ? ਹਾਂ ਬੋੜ। ਠੀਕ ਹੈ। ਤੇ ਪਿੰਡ 'ਚ ਕੋਈ ਮੇਲਾ ਸ਼ੇਲਾ ਵੀ ਹੁੰਦਾ ਸੀ? ਆਸ਼ਿਕ ਪੰਜ ਪੀਰ ਉਹਨੂੰ ਆਖਦੇ ਹਨ। ਹਾਂ। ਤੇ ਉੱਥੇ ਮੇਲਾ ਵੀ ਹੁੰਦਾ ਸੀ। ਮੇਲਾ ਹੁੰਦਾ ਸੀ? ਹਾਂ। ਮੁਸਲਮਾਨਾਂ ਦੇ ਹਨ ਜਾਂ ਹਿੰਦੂ? ਨਹੀਂ ਮੁਸਲਮਾਨਾਂ ਦਾ ਸੀ। ਤੇ ਸਾਰੇ ਵਿੱਚ ਸ਼ਾਮਲ ਹੋ ਜਾਂਦੇ ਹੋਣਗੇ? ਫਕੀਰ ਉਹ ਕਰਾਉਂਦੇ ਹਨ। ਨੱਕੀ ਜਾਂਦੇ ਨੇ। ਹਾਂ। ਮੇਲਾ ਕਰਾਉਂਦੇ ਹਨ। ਉਹ ਕਰਾਉਂਦੇ ਹਨ? ਹਾਂ। ਅੱਛਾ ਤੇ ਜਿਹੜੇ ਗੈਰ ਮੁਸਲਮ ਤੁਸੀਂ ਦੱਸੇ ਨੇ ਤੇ ਹਿੰਦੂ, ਸਿੱਖ ਤੇ ਮੁਖਤਲਿਫ ਖੱਤਰੀ? ਸਿੱਖ ਨਹੀਂ। ਸਿੱਖ ਕੋਈ ਨਹੀਂ ਸਨ? ਸਿੱਖ ਕੋਈ ਨਹੀਂ ਸੀ। ਨਿੱਕੀਆਂ ਕੌਮਾਂ ਜਲਾ, ਚਨਿਆਰ। ਕੀ ਨਾਂ ਸਨ ਉਹਨਾਂ ਦੇ? ਖੱਤਰੀ। ਉਹਦਾ ਨਾਮ ਬਸ ਕੀ ਦੱਸਾਂ। ਅਸੀਂ ਵੀ ਉਹਦੇ ਬੱਚੇ ਗਏ ਹਾਂ। ਤੇ ਕਿਸੇ ਦਾ ਨਾਂ ਯਾਦ ਹੋਏਗਾ ਨਾ? ਚਮਿਆਰਾਂ ਦਾ ਨਾਮ ਸਾਡੇ ਲਾਗੇ ਹਨ ਜਿਹੜੇ। ਕੋਈ ਦੇਵੀ ਦਿੱਤਾ, ਕੋਈ ਰੰਗੂ, ਇਹੋ ਜਿਹੇ ਨਾਮ। ਦੇਵੀ ਦਿੱਤਾ ਤੇ ਰੰਗੂ? ਹਾਂ। ਠੀਕ ਹੈ। ਤੇ ਤੁਹਾਡੇ ਜਿਹੜੇ ਜਲਾ ਸੀ ਇੱਕ ਮੇਲੂ। ਹਾਂ ਮੇਲੂ ਤੇ ਕੱਕਾ ਇਹੋ ਜਿਹੇ ਨਾਂ ਹਨ। ਕੱਕਾ। ਹਾਂ ਬੇਬਾ ਹਨ। ਕਿੰਨੇ ਕੁ ਨਾਂ ਦੱਸੋ ਬੰਦਾ? ਜਿੰਨੇ ਵੀ ਯਾਦ ਲਵੋ ਤੁਸੀਂ ਬਸ। ਅੱਛਾ ਜਿਹੜੇ ਉਹਨਾਂ ਦੇ ਬੱਚੇ ਸਨ? ਹਾਂ। ਤੁਹਾਡੇ ਜਿਹੜੇ ਹਮ ਉਮਰ ਹਨ ਨਾਲ ਖੇਡਦੇ ਰਹੇ ਉਹਨਾਂ ਦੇ ਕਿਸੇ ਦਾ ਨਾਂ ਲਵੋ। ਉਹਨਾਂ ਦਾ ਇੱਕ ਦਾ ਨਾਮ ਬਾਤੀ ਸੀ। ਬਾਤੀ? ਬੂਗਾ ਦਿੱਤਾ ਕਿ ਬਾਤੀ ਇੱਕੋ ਗੱਲ ਆ। ਅੱਛਾ। ਤੇ ਹੋਰ ਜਾਮ ਕੋਈ ਨਹੀਂ। ਤੇ ਪਿੰਡ 'ਚ ਮਸੀਤ ਵੀ ਆਈ ਕੋਈ? ਉਹ ਤੁਹਾਨੂੰ ਦੱਸਿਆ ਵੀ ਜਿਹੜਾ ਦਾਇਰਾ ਤੁਹਾਨੂੰ ਦੱਸਿਆ ਜੀ ਜੀ ਮਸਜਿਦ ਸੀ ਉਹ। ਅੱਛਾ ਦਾਇਰੇ ਦੇ ਨਾਲ ਹੀ ਮਸੀਤ ਸੀ? ਹਾਂ। ਠੀਕ ਹੋ ਗਿਆ। ਉੱਥੇ ਮੌਲਵੀ ਸਾਹਿਬ ਕਿਹੜੇ ਹਨ? ਮੌਲਵੀ ਉਸੇ ਕੋਈ ਵੀ ਨਹੀਂ। ਸਾਡਾ ਕੋਈ
ਜ਼ਿਮੀਂਦਾਰ ਦਾ ਮੈਂ ਨਮਾਜ਼ ਪੜ੍ਹਾ ਹਟਦਾ ਸੀ ਤੇ ਅੱਛਾ ਸਾਡਾ ਤਾਇਆ ਲੱਗਦਾ ਸੀ ਉਹ, ਕੀ ਨਾਂ ਸੀ ਉਹਨਾਂ ਦਾ? ਇਸਮਾਈਲ। ਇਸਮਾਈਲ। ਉਹ ਨਮਾਜ਼ ਉੱਥੇ ਪੜ੍ਹਾ ਹਟਦੇ ਰਹੇ ਨੇ। ਹਾਂ ਸਕੂਲ ਵੀ ਆਏ ਪਿੰਡ 'ਚ ਉਹ ਕੋਈ? ਪਿੰਡੋਂ ਸਕੂਲ ਬੜਾ ਵੱਡਾ ਸੀ। ਸਕੂਲ ਇਹਨੂੰ ਵੀ ਬੜੀ ਮਕਾਨ ਹਨ ਤੇ ਉਹ ਛੱਡ ਕੇ ਚਲੇ ਗਏ ਹਨ ਜੰਮੂ ਤੇ ਉਹ ਸਕੂਲ ਬਣਾ ਕੇ ਗਏ ਹਨ। ਪੰਜਵੀਂ ਦਾ ਸਕੂਲ ਸੀ। ਅੱਛਾ, ਹਾਂ ਯਾਨੀ ਕਿ ਉੱਥੇ ਉਹ ਕੋਈ ਬਿਲਡਿੰਗ ਸੀ ਹਿੰਦੂਆਂ ਦੀ ਤੇ ਉਹ ਆਪੇ ਜੰਮੂ ਚਲਾ ਗਏ ਤੇ ਸਨ। ਹਾਂ ਬੜਾ ਵੱਡਾ ਘਰ ਸੀ ਉਹ ਤੇ ਉਹ ਫਿਰ ਜੰਮੂ ਚਲੇ ਉਹਨਾਂ ਨੇ ਗਏ। ਪਿੰਡ ਵਾਲਿਆਂ ਵਾਸਤੇ ਸਕੂਲ ਬਣਾਤਾ। ਵਿਸ਼ਕਾਰ ਪਿੰਡ ਦੇ ਸੀ ਚ ਕੀ ਨਾਂ ਸੀ ਉਹਨਾਂ ਦਾ ਜਿਹਨਾਂ ਦਾ ਮਕਾਨ ਸੀ? ਉਹ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ। ਨਾਂ ਨਹੀਂ ਕੀ ਯਾਦ। ਨਾਂ ਸੀ ਤੇ ਦੁਕਾਨ ਵੀ ਕਿਸੇ ਨੇ ਪਾਈ ਦੀ ਪਿੰਡ 'ਚ? ਇੱਕ ਕਿਸ਼ਨਾ ਸੀ। ਅੱਛਾ, ਕਿਸ਼ਨਾ ਦਾ ਉਹ ਹਾਂ ਉਹ ਮਰਜ਼ਾ ਦੇਖਿਆ। ਜਿਹੜਾ ਕਿਸ਼ਨਾ ਸੀ ਉਹ ਉਹਨਾਂ ਦਾ ਮਕਾਨ ਸੀ ਉਹ, ਹਾਂ ਜਿਹਦੇ ਵਿੱਚ ਸਕੂਲ ਬਣੇ ਦਾ ਸੀ। ਉਹ ਜਿਹੜਾ ਪਿੰਡ ਰਹਿੰਦਾ ਸੀ ਤੇ ਬਾਕੀ ਦੇ ਉਹਦੇ ਚਲੇ ਗਏ ਹਨ। ਤੇ ਤੁਹਾਨੂੰ ਮੌਕਾ ਮਿਲਿਆ ਸਕੂਲ ਜਾਣ ਦਾ? ਨਾ ਜੀ ਮੈਂ ਗਿਆ ਕਿ ਨਹੀਂ ਤੇ ਮੈਂ ਛੋਟਾ ਹਾਂ, ਹਾਂ, ਮੈਂ ਨਹੀਂ ਗਿਆ। ਤੁਸੀਂ ਨਹੀਂ ਗਏ? ਹਾਂ ਤੇ ਕੋਈ ਮਾਸਟਰ ਸਾਹਿਬ ਕਿਸੇ ਦਾ ਨਾਂ ਯਾਦ ਹੋਏ ਜਿਹੜਾ ਉੱਥੇ ਜਾਂਦਾ ਰਿਹਾ ਪੜ੍ਹਾਉਣ ਵਾਸਤੇ? ਮਾਸਟਰ ਹਿੰਦੂ ਬੜੇ ਹਨ। ਕਿਸੇ ਦਾ ਨਾਂ ਲਵੋ। ਕਰਮਚੰਦ, ਪਰਮਚੰਦ, ਹਾਂ ਬਲਦੇਵ, ਇਹੋ ਜਿਹੇ ਨਾਂ ਹਿੰਦੂ ਹਨ ਬਹੁਤ ਮਾਸਟਰ। ਠੀਕ ਹੈ ਜੀ, ਹਿੰਦੂ ਹਨ, ਇੱਕ ਉਸਤਾਦ ਤੇ ਹਨ, ਕੋਈ ਗੱਲ ਨਹੀਂ। ਅੱਛਾ ਦੱਸੋ ਸਾਨੂੰ ਕਿ ਦੁਕਾਨ ਕਿਹਨੇ ਪਾਈ ਦੀ ਸੀ ਪਿੰਡ 'ਚ? ਦੁਕਾਨਾਂ ਖੱਤਰੀਆਂ ਪਾਈ ਦੀਆਂ ਹਨ। ਕਿਸੇ ਦਾ ਨਾਂ ਲਵੋ, ਕਿਹਦੇ ਕਿਹਨੇ ਪਾਈ ਦੀ ਸੀ? ਬੂਟੀ, ਰਵਾ, ਇਹੋ ਜਿਹੇ ਨਾਂ ਹਨ ਤੇ ਹੋਰ ਕਈ ਹਨ। ਉਹ ਮੈਨੂੰ ਕੋਈ ਨਾਂ ਨਹੀਂ ਆਣਾ। ਨਾਂ ਯਾਦ ਨਹੀਂ। ਹਾਂ ਤੇ ਤਰਖਾਣਾ ਦਾ ਕੰਮ ਕੌਣ ਕਰਦਾ ਸੀ? ਤਰਖਾਣ ਹਿੰਦੂ ਵੀ ਕਰਦਾ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਰੰਗ ਉਹ ਕੀ ਨਾਂ ਨੀ ਆਉਂਦਾ ਪਿਆ। ਮੰਗੂ ਮੰਗੂ। ਮੰਗੂ ਹੋਣ ਕੇ ਕੀ ਇਹੋ ਜਿਹਾ ਨਾਂ ਅੱਛਾ ਤੇ ਨਾਈ ਕੌਣ ਸੀ ਪਿੰਡ 'ਚ? ਮਾਈ ਦਾਈ ਨਾਈ 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 ਇੱਧਰ ਆਏ ਦੇ ਨੇ, ਉਹ ਜੰਡਿਆਲੇ ਰਹਿੰਦੇ ਨੇ। ਦੀਨਾ ਨਾਈ ਉਹਦੇ ਢੂੰਡੀ ਨਾਈ ਹੋਰੀ ਨੇ, ਉਹਨਾਂ ਦਾ ਪਿਓ ਜਿਹੜਾ ਸੀ? ਆਹੋ ਅੱਛਾ ਅੱਛਾ, ਠੀਕ ਤੇ ਹੋ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਨਾਈਆਂ ਦੇ। ਤੁਹਾਡੇ ਪਿੰਡ ਵਾਲੇ ਨਾਈਆਂ ਦੇ ਰਿਸ਼ਤੇਦਾਰ? ਹਾਂ ਠੀਕ ਹੋ ਗਿਆ। ਅੱਛਾ ਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਪਿੰਡ ਵਿੱਚ ਉਸ ਟਾਈਮ? ਹਾਂ ਫਸਲ ਕਿਹੜੀ ਕਿਹੜੀ ਹੁੰਦੀ ਸੀ? ਫਸਲ ਉਦੋਂ ਤਾਂ ਉਹ ਮੂੰਜੀ ਬਾਂਜੀ ਤੇ ਲੋਕ ਨਹਿਣ ਰਾਂਦੇ ਹਾਂ ਤੇ ਜਵਾਰਾਂ, ਮਕਈਆਂ, ਬਾਜਰੇ, ਚਰੀਆਂ, ਮਾਂ। ਤੇ ਖੂਹ ਵੀ ਆ ਪਿੰਡ 'ਚ ਕੋਈ? ਆਹ ਖੂਹ ਵੀ ਆ। ਕਿੰਨੇ ਕੁ ਖੂਹ ਸਨ? ਕੋਈ 3-4 ਨੇ ਮੈਂ ਦੇਖੇ ਤੇ ਔਰ ਬਾਕੀ ਬਹੁਤੇ ਵੀ ਆਏ ਦਾਂਬੇ ਦਾਂਬੇ। ਜਿਸ ਤਰ੍ਹਾਂ ਇੱਕ ਹੁੰਦੀ ਹੈ ਨਾ, ਇੱਕ ਅੱਲ ਹੁੰਦੀ ਹੈ ਕਿ ਇਹ ਫਲਾਣੇ ਦਾ ਖੂਹ, ਇਹ ਉਹ ਕਿਹਦੇ ਕਿਹਦੇ ਖੂਹ ਹਨ? ਉਹ ਖੂਹ ਇੱਕ ਖੂਹ ਨੂੰ ਗਰਾਲਾ ਖੂਹ ਆਖਦੇ ਹਨ। ਅੱਛਾ ਅਦਾ ਜਾਣੇ ਉਹ ਕੋਈ ਆਪੇ ਬਣਾਇਆ ਦਾ ਸੀ ਕਿਸੇ ਨਾਲ ਪਿਛਲਾ ਕਿਤੇ ਬਣਿਆ ਦਾ ਤੇ ਸਮਾਨ ਇਹ ਚਾਹ ਪਿੰਡ ਦੇ ਕਿਹੜੇ ਪਾਸੇ ਸੀ? ਪਿੰਡੋਂ ਆਹ ਗੋਠ ਤੇ ਗਏ ਸੀ। ਯਾਨੀ ਕਿ ਪਹਾੜ ਦੀ ਤੇ ਲੈਂਦੇ ਦੀ ਗੁੱਠ ਤੇ। ਹਾਂ ਤੇ ਹੋਰ ਕਿੰਨੇ ਕਿੰਨੇ ਖੂਹ ਹਨ? ਕਿਹਦਾ ਕੀ ਕੀ ਨਾਂ ਹਨ ਉਹਨਾਂ ਦੇ? ਉਹ ਪਾਣੀ ਪੀਣ ਵਾਲੇ ਖੂਹ ਦੇ ਪਿੰਡ ਦੇ ਨਾਲ ਨਾਲ ਹਨ ਤੇ ਜਿਹੜੇ ਬਾਹਰ ਦੇ ਹਨ ਉਹ ਮੈਂ ਖੂਹ ਦੇਖਿਆ ਦਾ। ਜ਼ਮੀਨਾਂ ਨੂੰ ਪਾਣੀ ਲਾਉਂਦੇ ਰਹੇ ਨੇ ਖੂਹਾਂ ਦਾ? ਆਮ ਨਹੀਂ ਸੀ, ਹਾਂ ਥੋੜੇ ਹਨ। ਥੋੜੇ ਹਨ। ਹਾਂ ਤੇ ਜਿਹੜੇ ਪਿੰਡ 'ਚ ਖੂਹਾਂ ਹਨ ਪਿੰਡ 'ਚ ਬੇਬਾ ਖੂਹੀਆਂ ਹਨ। ਉਹ ਦੂਸਰੇ ਜਿਹੜੇ ਹਨ ਉਹਨਾਂ ਦੀਆਂ ਵੱਖਰੀਆਂ ਹਨ ਜਾਂ ਆਪਣੇ ਇੱਕੋ ਤੋਂ ਪਾਣੀ ਪੀਂਦੇ ਨੇ ਸਾਰੇ? ਉਹਨਾਂ ਦੀਆਂ ਬੱਕਰੀਆਂ ਹਨ ਹਿੰਦੂਆਂ ਦੀਆਂ। ਹਿੰਦੂਆਂ ਦੀਆਂ ਵੱਖਰੀਆਂ ਹਨ ਤੇ ਤੁਹਾਡੀਆਂ ਵੱਖਰੀਆਂ ਹਨ? ਹਾਂ ਆਪਣੀ ਆਪਣੀ ਖੂਹੀ ਤੋਂ ਪਾਣੀ ਪੀਂਦੇ ਰਹੇ। ਆਪਣੇ ਆਪਣੇ ਤੇ ਉਹਨਾਂ ਨਾਲ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਬਸੇਬਾ? ਰਹਿਣ ਸਹਿਣ ਬਸ ਉਹ ਜਿਹੜੇ ਕੰਮੀ ਲੋਕ ਹਨ ਉਹ ਕਈ ਗਾਣੇ ਚਰੋਪ ਵੀ ਕਰਦੇ ਹਨ, ਜੁੱਤੀਆਂ ਜੁੱਤੀਆਂ ਬਣਾਉਂਦੇ ਹਨ, ਉਹਨਾਂ ਦਾ ਪੇਸ਼ਾ ਹੈ ਕੱਪੜਾ ਵੀ ਬਣਾਉਂਦੇ ਹਨ, ਹਾਂ ਕੰਮ ਕਰਦੇ ਹਨ ਉਹ ਆਪਣੇ। ਹਾਂ ਹੋਰ ਬਾੜੀਆਂ ਛਾੜੀਆਂ ਕਰ ਲੈਂਦੇ ਹਨ। ਅੱਛਾ ਤੇ ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ? ਸਾਡੀ ਆਪਣੀ ਜੀ ਜੀ ਆਪਣੀ 12 ਕਿੱਲੇ ਜ਼ਮੀਨ ਸੀ। 12 ਕਿੱਲੇ? ਹਾਂ ਮਾਸ਼ਾਅੱਲਾ ਜੀ। ਤੇ ਕਿੰਨੀਆਂ ਕੁ ਜੋਗਾ ਰੱਖੀਆਂ ਹਨ ਬਾਪੂ ਨੇ? ਬਾਪੂ ਨੂੰ ਉਹਦੇ ਇੱਕੋ ਜੋ ਸੀ ਨਾ, ਉਹ ਵੇਲੇ ਦੋ ਜੋਗਾ ਹਨ। 2 ਜੋਗਾ ਹਨ? ਹਾਂ ਤੇ ਕਿਸ ਤਰ੍ਹਾਂ ਟਕੇ ਰੰਗ ਕਿਸ ਤਰ੍ਹਾਂ ਦੇ ਹਨ? 2 ਸੰਡੇ ਹਾਂ ਤੇ 2-3 ਝੋਟੀਆਂ ਹਨ ਅੱਛਾ ਤੇ ਇੱਕ ਵਿੱਚ ਖਾਦੀ ਝੋਟੀ ਸੀ। ਅੱਛਾ ਨਹੀਂ ਕਿ ਸਾਰੀ ਮੇਰੂ ਗਏ ਹਨ ਸਾਰੇ। ਮੇਰੂਆਂ ਦੀ ਜੋ ਤੇ ਇੱਕ ਜੋਗਾ ਸਨ? ਗਾਂ ਸੀ, ਹਾਂ ਇੱਕ ਉਹਦੇ ਮਗਰ ਬੱਚਾ ਸੀ ਜਦੋਂ ਬਾਲ ਟੱਪੇ ਆ। ਅੱਛਾ ਹਾਂ ਇਹ ਸਾਰੇ ਡੰਗਰ ਲੈ ਆਏ ਹੋ ਵਾਪਸ? ਸਾਰੇ ਲੈ ਆਏ ਹਾਂ। ਹਰ ਚੀਜ਼ ਲੈ ਕੇ ਆ ਗਏ ਹੋ? ਹਾਂ ਪਿੰਡ 'ਚ ਕੱਟ ਵੱਢ ਤੇ ਨਹੀਂ ਹੋਈ ਕੋਈ? ਬੰਦਾ ਕੋਈ ਨਹੀਂ। ਮੈਂ ਤੁਹਾਨੂੰ ਦੱਸਾਂ ਸਾਡਾ ਪਿੰਡ 'ਚ ਕੋਈ ਸ਼ੈਤਾਨ ਜਿਹਾ ਸੀ। ਹਾਂ ਅੱਗੇ ਫੌਜ ਬਾਹਰ ਸੀ 2 ਸਾਲ ਅੱਗੇ। ਅੱਛਾ ਰਾਜੇ ਨੇ ਫੌਜ ਬਾਹਰ ਛੱਡੀ ਸੀ। ਰਾਜਾ ਹਰੀ ਸਿੰਘ ਨੇ? ਹਾਂ ਫੌਜ ਗੋਰਖਿਆਂ ਦੀ ਫੌਜ ਬਣਾ ਕੇ ਦੇਖੀ ਆ ਉਹ। ਹਾਂ ਅੱਛਾ ਉਹਨਾਂ ਨਾਲ ਖੇਡਦੇ ਰਹੇ ਹਾਂ। ਅੱਛਾ ਉਹ ਸਾਡੇ ਨਾਲ ਖੇਡਦੇ ਰਹੇ ਨਿਆਣਿਆਂ ਨਾਲ। ਐਡੇ ਐਡੇ ਨਿੱਕੇ ਨਿੱਕੇ ਹਨ। ਠੀਕ ਹੈ।
ਤੇ ਉਹ ਬੜੇ ਚਿਰ ਦੇ ਰਹਿੰਦੇ ਹਨ ਸਾਡੇ ਪਿੰਡ। ਤੇ ਉਹਨਾਂ ਨੂੰ ਇੱਕ ਸਾਡਾ ਬੰਦਾ ਇਹ ਸ਼ਾਹੂ ਹੋਰਾਂ ਦਾ ਲੱਗਦਾ ਸੀ, ਚਾਚੇ ਦਾ ਪੁੱਤਰ ਸਰਾਜ ਸੀ ਉਹਦਾ ਨਾਂ। ਅੱਛਾ, ਉਹ ਮਹਿਲ ਖਲੋਣ ਸੀ ਉਹ ਫੌਜੀ ਨਾਲ, ਸੂਬੇਦਾਰ ਨਾਲ, ਉਹਦੇ ਗੁਰਖਿਆਂ ਦੀ ਜਿਹੜੀ। ਤੇ ਅੱਜ ਡੇਰਾ ਪੁੱਟ ਲਿਆ ਇੱਥੋਂ, ਅੱਜ ਗੋਲੀ ਚੱਲ ਜਾਣੀ ਆ, ਸਾਰੀ ਬਾਰਡਰ 'ਤੇ ਚੱਲਣੀ ਆ। ਤੇ ਉਹਨੇ ਕੀ ਕੀਤਾ, ਉਹਨੇ ਆਪਣੇ 12 ਟਾਈਮ ਸੀ, 12 ਵਜੇ ਦਾ, 12 ਵਜੇ ਦਾ ਟਾਈਮ ਦਿਨ ਦਾ ਦਾ। ਉਹ ਐਲਾਨ ਕਰ ਦਿੱਤਾ ਇੰਡੀਆ ਨੂੰ। ਉਹਨੇ ਆਖਿਆ ਮੈਂ ਚੱਲਿਆ ਜੇ ਤੇ ਚੁੱਕ ਲਓ ਡੇਰਾ ਆਪਣਾ, ਤੁਸੀਂ ਵੀ ਨਿਕਲ ਜਾਓ, ਆਪਣਾ ਬੰਦੋਬਸਤ ਕਰੋ, ਆਪਣਾ ਬੰਦੋਬਸਤ ਕਰਕੇ ਨਿਕਲ ਜਾਓ, ਪਿਛਾਂ ਨਿਕਲ ਜਾਓ। ਠੀਕ ਹੈ। ਆਹ ਭੈਣ ਤਰਫਾੜ ਗਿਆ ਲੋਕਾਂ ਨੂੰ, ਉਹ ਮੁਸਲਮਾਨ ਵੀ ਨੱਸ ਪਏ, ਐਸਾ ਹੀ ਦੇਖਾ ਦੇਖੀ ਨਹੀਂ ਕਿ ਨਸ ਗਏ ਹਿੰਦੂ ਸਾਰੇ। ਵੀ ਨੱਸ ਕਈ ਪਏ। ਉਧਰ ਨੱਸ ਗਏ, ਕਈ ਇੱਧਰ ਕਈ ਪਰੇ ਚਲੇ ਗਏ ਤੇ ਕਈ ਉਰੇ ਆ ਗਏ। ਹਾਂ, ਰਾਤ ਨੂੰ ਠੀਕ ਗੋਲੀ ਚੱਲ ਗਈ। ਅੱਛਾ, ਹਾਂ, ਤੇ ਬਚਪਨ ਵਿੱਚ ਉੱਥੇ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ? ਜਿਸ ਅੱਜ ਕੱਲ੍ਹ ਅਸੀਂ ਖੇਡਦੇ ਆ, ਗੇਂਦ ਬੱਲਾ ਖੇਡਦੇ ਆ, ਗੁੱਲੀ ਡੰਡਾ ਖੇਡਦੇ ਆ। ਗੱਤਾ ਗੁੱਤਾ ਜਿਹੜਾ ਮੁੰਡੇ ਖੇਡਦੇ ਨੇ ਖਿੱਦੂਆਂ ਦਾ, ਇਹ ਖੇਡਣਾ, ਬਸੰਤ ਦੇ ਡੰਗਰ ਚਾਰਨੇ, ਹਾਂ, ਉੱਥੇ ਛੱਡ ਛੱਡਣੇ ਤੇ ਖੇਡਦੇ ਰਹਿਣਾ ਨਿਆਣਿਆਂ। ਪਰ ਨਹੀਂ ਜਾਂਦੇ ਰਹੇ? ਬਾਬਾ ਸ਼ਹੀਦ ਦਾ ਮੇਲਾ ਨਹੀਂ ਦੇਖਿਆ? ਬਾਬਾ ਸ਼ਹੀਦ ਦੇਖਿਆ ਇੱਕ ਵਾਰੀ। ਅੱਛਾ, ਹਾਂ, ਉਧਰੋਂ ਚੰਬਲਿਆਲ ਹਾਂ, ਉਹ ਨੇੜੇ ਗਏ ਸੀ ਨਾਲ ਹੀ ਸੀ। ਨਾਲ ਤੇ ਕੋਈ 2.5-3 ਕੋ ਪਿੰਡ, 2.5 ਇੰਨਾ ਹੀ ਹੋਣਾ। ਅੱਛਾ, ਤੇ ਉਹ ਵੀ ਬਾਰਡਰ ਤੇ ਗਏ ਸੀ, ਸਾਡੀ ਵੀ ਬਾਰਡਰ ਗਏ ਸੀ। ਮੇਲੇ ਤੋਂ ਬੱਚਿਆਂ ਵਾਸਤੇ ਕਿਹੜੇ ਖਿਡੌਣੇ ਮਿਲਦੇ ਰਹੇ ਨੇ ਉਦੋਂ? ਖਿਡੌਣੇ ਨਹੀਂ ਦੇਖੇ ਕੋਈ ਵੀ। ਨਹੀਂ ਦੇਖੇ, ਠੀਕ ਹੋ ਗਿਆ। ਤੇ ਪਿੰਡ 'ਚ ਬਾਗ ਵੀ ਆ ਸੀ ਕੋਈ? ਬਾਗ ਆਇਆ ਸੀ ਪਿੰਡੋਂ ਲੈਂਦੇ ਪਾਸੇ। ਉਹ ਕਿੰਨਾ ਲਾਇਆ ਸੀ? ਉਹ ਭੇਡੂ ਸੀ, ਉਹਦੇ ਪੁੱਤਰ ਅਨਵਰ ਖਾਂ, ਉਹਦੇ ਬੜੇ ਵੱਡੇ ਬੰਦੇ ਨੇ, ਉਹ ਇੱਧਰ ਰਾਜੀਆਂ ਬੈਠੇ ਦੇ ਨੇ। ਅੱਛਾ ਅੱਛਾ, ਅੱਜ ਕੱਲ੍ਹ ਜੱਜ ਹੁੰਦੇ, ਉਹ ਵੱਡਾ ਅਫਸਰ। ਜਿਹੜਾ ਜੱਜ ਆਰਮੀ ਚੀਫ ਹੈ ਨਾ, 에ਅਰਫੋਰਸ ਦਾ ਚੀਫ। 에ਅਰਫੋਰਸ ਦਾ ਜਿਹੜਾ ਚੀਫ ਹੈ, ਹਾਂ, ਵੱਡਾ ਅਫਸਰ ਆ, ਉਹ ਬੜਾ ਵੱਡਾ ਬੰਦਾ ਉਹ। ਉਹਦੇ ਦਾਦੇ ਦਾ ਕੀ ਨਾਂ ਸੀ? ਉਹਦੇ ਪਿਓ ਦਾ ਨਾਮ ਭੇਡੂ ਸੀ। ਬੇਰੂ। ਭੇਡੂ। ਉਹਨਾਂ ਦਾ ਬਾਗ ਸੀ ਉੱਥੇ ਨੰਗੇ 'ਚ? ਹਾਂ, ਭੇਡੂ ਦਾ ਬਾਗ ਖਵਾਉਂਦਾ ਸੀ, ਅੱਛਾ ਅੱਛਾ। ਅਬ ਪਿੰਡੋਂ ਲੈਂਦੇ ਪਾਸੇ ਸੀ, ਤੇ ਹਰ ਚੀਜ਼ ਸੀ ਉਹਦੇ ਵਿੱਚ। ਉਹ ਦੇਖਿਆ, ਉਹਦੇ 'ਚ ਖੂਹ ਵੀ ਆਈ, ਠੀਕ ਹੈ। ਉਹ ਬਾਗ ਦੇਖਿਆ। ਤੇ ਜਦੋਂ ਫਿਰ ਤੁਸੀਂ ਆਏ ਹੋ, ਕਿੰਨੇ ਕੁ ਦੇਰ 'ਚ ਇੱਥੇ ਪਹੁੰਚੇ ਹੋ? ਇੱਥੋਂ ਉੱਥੋਂ ਇੱਥੇ ਤੱਕ ਕਿੰਨੀ ਦੇਰ 'ਚ ਪਹੁੰਚੇ ਹੋ? ਇੱਥੋਂ ਦੇਖਿਆ ਇੱਕ ਮੇਰਾ ਤਾਇਆ ਦਾ ਪੁੱਤਰ ਹੀ ਭਾਈ ਸਮੇਲ ਆਹੋ। ਸ਼ਹੀਦੇ ਦਾ ਪਿਓ। ਠੀਕ ਹੈ। ਅਸੀਂ ਬੱਚੇ ਹਾਂ, ਤੇ ਜਦੋਂ ਲਾਣ ਦੱਸਿਆ ਨਾ ਵੀ ਹੋਇਆ ਹਾਂਜੀ। ਦੁਪਹਿਰ ਦੇ ਵੇਲੇ, ਤੇ ਸਾਨੂੰ ਉਹ ਲਾ ਕੇ ਬਾਈ ਮੇਰੀ ਸਾਨੂੰ ਛੱਡ ਕੇ ਤੇ ਚਲੇ ਗਈ ਸੀ ਪਰੇ ਆਪਣੀ ਭੈਣ ਕੋਲ। ਅੱਛਾ, ਪਰੇ ਹੀ ਭੈਣ ਉਹਦੀ, ਕਿਹੜੇ ਪਿੰਡ? ਉਹ ਨਹਿਰ ਲੱਗਦੀ ਸੀ, ਚੱਕ ਮਾਜਰਾ ਉਹਦਾ ਨਾਮ ਸੀ। ਚੱਕ ਮਾਜਰਾ। ਸਾਂਭ ਵਾਲੇ ਨੇ। ਹਾਂ, ਤੇ ਉਹ ਉਧਰ ਚਲੀ ਗਈ ਸੀ। ਹਾਂ, ਤੇ ਅਸੀਂ ਸਾਡੇ ਤਾਇਆ ਦਾ ਪੁੱਤਰ ਸੀ, ਉਹਨੇ ਸਾਨੂੰ ਇੱਕ ਮੇਰਾ ਨਿੱਕਾ ਭਰਾ ਸੀ, ਉਹਨੂੰ ਲਿਆ, ਇੱਕ ਮੈਨੂੰ ਲਿਆ, ਇੱਕ ਆਪਣਾ ਜੀ ਆਪਣੀ ਟੱਬਰ ਲਿਆ, ਤੇ ਉਹ ਸਾਨੂੰ ਲੈ ਕੇ ਇੱਧਰ ਨੂੰ ਆ ਗਿਆ। ਅੱਛਾ। ਉਹ ਮੈਂ ਹੋਵੇ ਨਸਾਂ, ਉਹ ਫੜ ਲਈ ਮੈਨੂੰ, ਤੇ ਮੈਂ ਨਹੀਂ ਆਵਾਂ। ਖੀਰ ਜੋ ਮੈਨੂੰ ਲੈ ਆਇਆ ਕੁਝ ਕੇ ਤੇ ਨਾਨਕੇ ਕਿਹੜੇ ਪਿੰਡ ਹਨ? ਸਬਜ਼ੀ ਕੋਟ। ਇੱਧਰ ਹੀ ਹਨ? ਆਹ ਸਬਜ਼ੀ ਕੋਟ ਪਹਿਲੇ ਵੀ ਤੁਸੀਂ ਫਿਰ ਇੱਧਰ ਆਉਂਦੇ ਜਾਂਦੇ ਰਹੇ ਹੋ ਨਾ? ਬੜੇ ਠੀਕ ਆਉਂਦੇ ਹੋ। ਜਾਂਦੇ ਤੇ ਸ਼ਾਦੀ ਫਿਰ ਕਿਹੜੇ ਪਿੰਡ ਹੋਈ ਤੁਹਾਡੀ? ਸ਼ਾਦੀ ਦੇ ਉਹ ਵੀ ਵਿਚਾਰੇ ਉਧਰ ਦੇ ਹੁਣ, ਤੇ ਉਹ ਹੁਣ ਬੈਠੇ ਦੇ ਨੇ ਅਸੀਂ ਕੰਗੀ। ਕੰਗੀ। ਕੰਗ ਜਿਹੜਾ ਇਹ ਕੰਗਾ, ਇਹ ਪਿੰਡ ਸਿੱਖਾਂ ਦਾ ਪਿੰਡ ਹੈ, ਪਹਿਲੇ ਤੇ ਸਿੱਖ ਬੜੇ ਆਹ ਹਨ। ਕੋਲ ਸਿੱਖਾਂ ਦਾ ਗਿਆ। ਹਾਂਜੀ। ਤੇ ਕਿੰਨੀ ਕੁ ਬਰਾਤ ਗਈ ਸੀ ਤੁਹਾਡੀ? ਉਹ ਬੜਾ ਕੋ ਥੋੜੀ 40-50 ਬੰਦੇ ਦੇ। 40-50 ਬੰਦੇ। ਹਾਂ। ਤੁਰਦੀ ਗਈ ਸੀ ਜਾਂ ਕਿਸੇ ਚੀਜ਼ ਤੇ ਬਹਿ ਗਈ? ਨਹੀਂ, ਉਹ ਤੁਰਦੇ ਵੀ ਜਾਂਦੇ ਹਨ, ਬੰਦਾ ਮੁੰਡਾ ਘੋੜੀ ਜਾਂਦਾ। ਤੇ ਤੁਸੀਂ ਘੋੜੀ ਤੇ ਗਏ ਹੋ? ਹਾਂ, ਕਿਸਾਂ ਦੀ ਘੋੜੀ ਸੀ? ਲਾਲ ਰੰਗ ਲਾਲ ਰੰਗ ਦੀ। ਆਪਣੀ ਹੀ ਜਾਂ ਵੈਸੇ ਲਈ ਕੇ? ਨਹੀਂ ਕਿਸੇ ਦੀ। ਅੱਛਾ। ਤੇ ਕੀ ਖਿਲਾਇਆ ਸੀ ਉਹਨਾਂ ਨੇ ਬਰਾਤ ਨੂੰ, ਤੁਹਾਡੇ ਸਸੁਰਾਲ ਵਾਲਿਆਂ ਨੇ? ਨਾ ਕੋਈ ਖਿਆਲ ਨਹੀਂ ਮੈਨੂੰ ਜ਼ਿਆਦਾ। ਅੱਛਾ ਅੱਛਾ। ਤੇ ਬਰਾਤ ਜਿਹੜੀ ਰਾਤ ਰਹੀ ਸੀ ਜਾਂ ਵਾਪਸ ਆ ਗਈ? ਰਾਤ ਰਹਿੰਦੀ ਹਨ। ਅੱਛਾ। ਤੇ ਸਵੇਰ ਫਿਰ ਕੀ ਖਿਲਾਇਆ ਸੀ ਉਹਨਾਂ ਨੇ? ਸੁਬਾਹ ਅਜਰ ਦਾ ਖਲਾ ਸੀ। ਜ਼ਰਦਾ ਖਿਲਾਇਆ ਸੀ। ਹਾਂ, ਤੇ ਚੋ ਉਹ ਵਕਤ ਚੰਗਾ ਸੀ ਜਾਂ ਇਹ ਚੰਗਾ ਹੈ? ਉਹ ਮੁੱਖ ਵਕਤ ਉਹ ਚੰਗਾ ਸੀ ਕਿ ਆਖਲਾ ਵਕਤ ਚੰਗਾ ਹੈ? ਵਕਤ ਜਿਹੜੇ ਬੰਦਾ ਫਸਿਆ ਦਾ ਹੋਵੇ ਚੰਗਾ। ਠੀਕ ਹੈ। ਤੁਹਾਡੀ ਵੋਟੀ ਫਿਰ ਉਧਰੋਂ ਕਾਹ ਤੇ ਆਈ? ਹੈਂ, ਤੁਹਾਡੀ ਵੋਟੀ ਜਿਹੜੀ ਆ ਉਧਰੋਂ ਫਿਰ ਕਾਹ ਤੇ ਆਈ? ਉਹਨਾਂ ਨੇ ਡੋਲੀਆਂ ਜੋ ਹਨ। ਡੋਲੀਆਂ ਹਨ। ਠੀਕ ਹੋ ਗਿਆ। ਚਾਚੂ ਤੁਹਾਡੇ ਪੁਰਾਣੇ ਪਿੰਡ ਵਾਲੇ ਵੀ ਸਾਡੀ ਇਹ ਗੱਲਬਾਤ ਸੁਣ ਰਹੇ ਨੇ, ਹਾਂ। ਨੰਗੇ ਵਾਲੇ ਜਿਹੜੇ ਨੇ, ਹਾਂ, ਤੇ ਕੋਈ ਉਹਨਾਂ ਨੂੰ ਕੋਈ ਦੁਆ ਸਲਾਮ ਕਰਨੀ ਜੇ ਤੇ ਕਰ ਲਓ। ਪਿੰਡ ਨੂੰ ਸਾਰਿਆਂ ਨੂੰ ਦੁਆ ਸਲਾਮ। ਠੀਕ ਹੈ ਜੀ, ਵਾਲੇਕੁਮ ਸਲਾਮ ਜੀ, ਮਿਹਰਬਾਨੀ ਜੀ।